SGPC ਇਲੈਕਸ਼ਨਸ ਨਾ ਹੋਣ ਕਰਕੇ SGPC ਕੁਝ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਉਹ ਆਪਣੇ ਹਿਸਾਬ ਨਾਲ SGPC ਨੂੰ ਤਾਂ ਚਲਾ ਹੀ ਰਹੇ ਨੇ ਤੇ ਨਾਲ ਹੀ ਉਹ ਹੁਣ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ 1 ਮਹੀਨੇ ਵਿੱਚ ਅਕਾਲ ਤਖਤ ਸਾਹਿਬ ਦੇ 3 ਜਥੇਦਾਰ ਬਦਲੇ ਗਏ ਨੇ। ਰਾਤੋਂ ਰਾਤ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਇਸ ਅਹੁਦੇ ਦਾ ਬਹੁਤ ਵੱਡਾ ਨਿਰਾਦਰ ਹੈ। ਕਈ ਲੋਕੀ ਅੱਜ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਉੱਚਾ ਸਮਝਣ ਲੱਗ ਪਏ ਨੇ। ਜ਼ਰੂਰੀ ਨਹੀਂ ਹੈ ਕਿ ਹਮਲਾ ਹਮੇਸ਼ਾ ਫੌਜਾਂ ਨਾਲ ਹੀ ਕੀਤਾ ਹੋਵੇ। ਜੋ ਅੱਜ ਹੋ ਰਿਹਾ ਹੈ ਉਹ ਵੀ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉੱਤੇ ਹਮਲਾ ਹੈ। ਵਿਸਾਖੀ ਦੇ ਮੌਕੇ ਤੇ ਆਈ ਦੂਰੋਂ ਨੇੜੇ ਸਾਰੀਆਂ ਸੰਗਤਾਂ ਨੂੰ ਆਓ ਗੁਰੂ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣੀ ਚਾਹੁੰਦੀ ਹਾਂ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਨੂੰ ਖਤਮ ਕਰਕੇ ਸਾਰੇ ਸਿੱਖਾਂ ਦੇ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਲਾਇਆ ਸੀਗਾ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਤੇ ਕਈ ਸਿਧਾਂਤ ਬਣਾਏ ਸੀਗੇ। ਸਿਧਾਂਤ ਕੌਮ ਦਾ ਨੀਂਹ ਪੱਥਰ ਹੁੰਦੇ ਹਨ। ਸਿਧਾਂਤਾਂ ਤੋਂ ਕੌਮਾਂ ਬਣਦੀਆਂ ਨੇ, ਸਿਧਾਂਤਾਂ ਤੋਂ ਕੌਮਾਂ ਜਨਮ ਲੈਂਦੀਆਂ ਨੇ। ਕੌਮਾਂ ਤੋਂ ਸਿਧਾਂਤ ਵਾਰੇ ਨਹੀਂ ਜਾ ਸਕਦੇ, ਸਿਧਾਂਤਾਂ ਤੋਂ ਕੌਮਾਂ ਵਾਰੀਆਂ ਜਾ ਸਕਦੀਆਂ ਨੇ। ਪਰ ਅੱਜ ਸਾਡੇ ਸਿਧਾਂਤਾਂ ਨੂੰ ਹੀ ਖਤਰਾ ਹੈ। SGPC ਜੋ ਸਾਡੀ ਸੁਪਰੀਮ ਆਰਗੇਨਾਈਜੇਸ਼ਨ ਹੈ ਉਹ ਬਣਾਈ ਗਈ ਸੀ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ। ਪਰ ਵੈਸੇ ਤਾਂ SGPC ਇਲੈਕਸ਼ਨ ਹਰ 5 ਸਾਲ ਵਿੱਚ ਹੋਣੇ ਚਾਹੀਦੇ ਨੇ, ਪਰ ਲਾਸਟ SGPC ਇਲੈਕਸ਼ਨ 2011 ਵਿੱਚ ਹੋਏ ਸੀਗੇ ਜੋ 14 ਸਾਲ ਦਾ ਸਮਾਂ ਵਿੱਚ ਪੈ ਗਿਆ ਹੈ। ਉਹ ਇੱਕ ਬਹੁਤ ਵੱਡਾ ਸਮਾਂ ਪੈ ਗਿਆ ਹੈਗਾ ਤੇ ਇਸ ਕਰਕੇ ਹੁਣ 14 ਸਾਲਾਂ ਵਿੱਚ SGPC ਦੇ ਵੋਟਰਸ ਵੀ ਬਦਲ ਗਏ ਨੇ ਤੇ ਨਾਲੇ ਕਈ SGPC ਮੈਂਬਰਸ ਆ ਦੁਨੀਆ ਛੱਡ ਕੇ ਅਕਾਲ ਚਲਾਣਾ ਕਰ ਗਏ ਨੇ। ਜਿਹੜੇ ਨਵੇਂ SGPC ਵੋਟਰਸ ਨੇ ਉਹ ਨਵੀਂ ਪੀੜ੍ਹੀ ਦੇ ਨੇ ਤੇ ਨਵੀਂ ਸੋਚ ਦੇ ਨੇ। ਹੁਣ ਉਹ ਵੋਟਰਸ ਬਦਲਾਵ ਚਾਹੁੰਦੇ ਨੇ। SGPC ਇਲੈਕਸ਼ਨਸ ਨਾ ਹੋਣ ਕਰਕੇ SGPC ਕੁਝ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਉਹ ਆਪਣੇ ਹਿਸਾਬ ਨਾਲ SGPC ਨੂੰ ਤਾਂ ਚਲਾ ਹੀ ਰਹੇ ਨੇ ਤੇ ਨਾਲ ਹੀ ਉਹ ਹੁਣ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਕਾਲ ਤਖਤ ਸਾਹਿਬ ਦੇ 1 ਮਹੀਨੇ ਵਿੱਚ ਅਕਾਲ ਤਖਤ ਸਾਹਿਬ ਦੇ 3 ਜਥੇਦਾਰ ਬਦਲੇ ਗਏ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਅਹੁਦਾ ਸਿੱਖਾਂ ਲਈ ਬਹੁਤ ਰਿਸਪੈਕਟਫੁਲ ਅਹੁਦਾ ਹੈ। ਰਾਤੋਂ ਰਾਤ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਇਸ ਅਹੁਦੇ ਦਾ ਬਹੁਤ ਵੱਡਾ ਨਿਰਾਦਰ ਹੈ। ਕਈ ਲੋਕੀ ਅੱਜ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਉੱਚਾ ਸਮਝਣ ਲੱਗ ਪਏ ਨੇ। ਕਹਿੰਦੇ ਨੇ ਜਦ ਵੀ ਕਿਸੇ ਚੀਜ਼ ਦਾ ਅੰਤ ਆਉਂਦਾ ਹੈ ਉਹ ਵਾਹਿਗੁਰੂ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਜਦ ਵੀ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਹੈ ਤੇ ਇਤਿਹਾਸ ਇਸ ਦਾ ਗਵਾਹ ਹੈ ਕਿ ਅਸੀਂ ਉਸ ਦਾ ਬਦਲਾ ਲਿੱਤਾ ਹੈ। ਤੇ ਮੈਂ ਆ ਕਹਿਣਾ ਚਾਹੁੰਦੀ ਹਾਂ ਜ਼ਰੂਰੀ ਨਹੀਂ ਹੈ ਕਿ ਹਮਲਾ ਹਮੇਸ਼ਾ ਫੌਜਾਂ ਨਾਲ ਹੀ ਕੀਤਾ ਹੋਵੇ। ਜੋ ਅੱਜ ਹੋ ਰਿਹਾ ਹੈ ਉਹ ਵੀ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉੱਤੇ ਹਮਲਾ ਹੈ। ਜੋ ਨਿਯੁਕਤੀਆਂ ਹੋਈਆਂ ਨੇ ਉਹ ਸਾਡੇ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਨੇ। ਇਸ ਲਈ ਹੁਣ ਆ ਟਾਈਮ ਆ ਗਿਆ ਹੈ ਕਿ ਅਸੀਂ ਆਪਸੀ ਮਤਭੇਦ ਨੂੰ ਪਿੱਛੇ ਛੱਡ ਕੇ ਇਕੱਠੇ ਹੋਈਏ ਤੇ ਸਭ ਸਿੱਖ ਜਥੇਬੰਦੀਆਂ ਇਕੱਠੀਆਂ ਹੋਣ ਤੇ ਸਿੱਖ ਬੁੱਧੀਜੀਵੀ ਇਕੱਠੇ ਹੋਣ ਤੇ ਇਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ। ਇਹੀ ਸ਼ਬਦਾਂ ਨਾਲ ਮੈਂ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।